जलैड़ है ए अगे चुहाड़ा है चुहाड़े तो अगे ए नवा शहर आ गया ठीक है जंदलैड़ है ऐथे नहर है अच्छा ए जंदलैड़ है ऐथे नहर है ए अगे पिंड चुहाड़ा है ऐथे फिर नहर है ठीक है ते अगे ए नवा शहर आ गया पहले वो डोली में दी है डोली डोली। डोली आई थी अच्छा बाद ये मकावा घोड़े जाए ठीक है ठीक है चंगा भाई पुराने पिंड वाले सजनों सलामुअलैकुम अस्सलामुअलैकुम से ठीक है आशे जी की नाम है अपना बशीर अहमद बशीर अहमद ਤੁਹਾਡੇ ਜਿਹੜੇ ਵਾਲਦ ਸਾਹਿਬ ਸਰ ਉਹਨਾਂ ਦਾ ਨਾਮ ਕੀ ਹੈ गुलाम कादर ਗੁਲਾਮ ਕਾਦਰ ਤੇ ਉਹਨਾਂ ਦੇ ਜਿਹੜੇ ਵਾਲਦ ਸਾਹਿਬ ਸਰ ਉਹਨਾਂ ਦਾ ਨਾਮ ਜਿਹੜੇ ਤੁਹਾਡੇ ਦਾਦਾ ਸਨ ਦਾਦਾ दादा ਹਾਂ ਉਹਨਾਂ ਦਾ ਨਾਮ ਕੀ ਹੈ अयात मोहम्मद ਯਾਦ ਨੂੰ ਮੰਨਦਾ आन के बैठे हैं मुगवाल ਅੱਛਾ ए नाल का पिंड है ਠੀਕ ਹੈ ते उस दिन पहले दिन पहली रात जी रेलगाड़ी बैठी थी सियालकोट ਸਿਆਲਕੋਟ दूसरे दिन साढ़े नानके हैं आ जाके को मसाला ने ਜੀ ਜੀ ਉੱਥੇ ਜੀ ਜੀ उन्होंने लिया कोई महीना 2 महीने उत्थे ਅੱਛਾ खज्जल खराब हुए तो फिर उतों मोबाइल काम मिस्त्रियों का करते हैं ਅੱਛਾ ਇੱਥੇ फिर आन के सेठ की थी ਤਰਖਾਣਾ ਦਾ ਕੰਮ ਕਰਦੇ ਤਰਖਾਣਾ ਦਾ ਕੰਮ ਕਰਦੇ ਨਾ आहो ਅੱਛਾ ते ਇੱਥੇ आन के सेठ की थी ਹਾਂ वो फिर बाद च जमीन लाट हुई है ਠੀਕ ਹੈ ते जमीन फिर ਇੱਥੇ जरपाल च लाट हुई है ਠੀਕ ਹੈ ते फिर ਇੱਥੇ आ गई ਅੱਛਾ ਇਸ ਜਰਪਾਲ ਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਨੇ जरपाल के लागे लागे ਜੀ ਜੀ जरपाल के लागे लागे ऐस रुख क्या है ਹਾਂ रुक जाता है चिकड़ी है ਠੀਕ ਹੈ नडवाल है सामने ਠੀਕ ਹੈ कोठी देवड़ी है ਅੱਛਾ मुगवाल है सामने ਠੀਕ ਹੈ जलियावा ਇਹ ਜੰਜਾਲ ਠੀਕ ਹੋ पीछे परसाद ਪੱਠਾ पिंड ਠੀਕ ਹੈ ਤੇ ਉਧਰ ਆਪਣਾ ਕਿਹੜਾ ਪਿੰਡ ਸੀ है ਉਧਰ ਰਿਆਸਤ ਵਿੱਚ ਕਿਹੜਾ ਪਿੰਡ ਸੀ ਆਪਣਾ जंदलैड़ ਜੰਦਲੈੜ ਉਹਦੇ ਲਾਗੇ ਲਾਗੇ ਕਿਹੜੇ ਪਿੰਡ ਹਨ ਉਹਦੇ ਲਾਗੇ ਲਾਗੇ ਉਹਦੇ ਰੰਗੀ ਤੇ ਜੁਆ ਸੀ ਅੱਛਾ ਪਹਾੜਾਂ ਦੀ ਤਰਫ ਤੇ ਬੱਗਾ ਜਾਣਾ ਸੀ ਪਿੰਡ ਠੀਕ ਹੈ ਬੱਗਾ ਜਾਣਾ ਉਹ ਪਿੰਡ ਦਾ ਨਾਮ ਬੱਗਾ ਜਾਣਾ ਬੱਗਾ ਜਣਾ ਤੇ ਐਸ ਕੋਠੇ ਦੇ ਕੀ ਪਿੰਡ ਕੀਰ ਅੱਛਾ ਤੇ ਇੱਧਰ ਸਿੱਖਾਂ ਦਾ ਪਿੰਡ ਸੀ ਚੜ੍ਹਦੇ ਵਾਲਾ ਕੋਲਾਂ ਦਾ ਨਾਮ ਸੀ ਕੋਲਾਂ ਠੀਕ ਹੈ ਦੱਖਣ ਵਾਲੇ ਪਾਸੇ ਚੱਕ ਸੀ ਚੱਕ ਉਹਦੇ ਅੱਛਾ ਉਹ ਮੁਸਲਮਾਨ ਵਾਲਾ ਪਿੰਡ ਸੀ ਚੱਕ ਠੀਕ ਹੈ ਦਰਜੀ ਕਰਦੇ ਹਨ ਜਿਹੜਾ ਉਹ ਸਿੱਖਾਂ ਦਾ ਪਿੰਡ ਠੀਕ ਹੈ ਅੱਛਾ ਇਹ ਕਿਹੜੀ ਤਹਿਸੀਲ ਵਿੱਚ ਪਿੰਡ ਸੀ ਇਹ ਜੰਦਲੈੜ ਪਿੰਡ ਜਿਹੜਾ ਹੈ ਇਹਨੂੰ ਤਹਿਸੀਲ ਕਿਹੜੀ ਲੱਗਦੀ ਸੀ ਸੀ ਨਾ ਹਾਂਜੀ ਨਵਾਂ ਸ਼ਹਿਰ ਤੇ ਜ਼ਿਲ੍ਹਾ ਜੰਮੂ ਜ਼ਿਲ੍ਹਾ ਤੇ ਜੰਮੂ ਹੀ ਨਾ ਆਹੋ ਜਿਹੜਾ ਜਾਂਦੇ ਸੀ ਅੱਛਾ ਉੱਥੇ ਪਿੰਡ ਵਿੱਚ ਕਿੰਨੀਆਂ ਕੁ ਕੌਮਾਂ ਆਬਾਦ ਸਨ ਉੱਥੇ ਜੰਦਲੈੜ ਪਿੰਡ 'ਚ 47 ਤੋਂ ਪਹਿਲੇ ਜੰਦਲੈੜ 'ਚ ਜਿਹੜਾ ਜੀ ਜੀ ਸਿਰਫ ਗੁਜਰਾਂ ਦਾ ਪਿੰਡ ਸੀ ਉਹ ਅੱਛਾ। ਮੁਸਲਮਾਨਾਂ ਦਾ ਅੱਛਾ ਉਹਦੇ ਵਿੱਚ ਹੋਰ ਕੋਈ ਕੌਮ ਨਹੀਂ ਸੀ ਠੀਕ ਹੈ ਗੁਜਰ ਸਨ ਠੀਕ ਹੈ ਤੇ ਮੁਸਲਮਾਨਾਂ ਦਾ ਪਿੰਡ ਸੀ ਕੋਈ ਗੈਰ ਮੁਸਲਮਾਨ ਦਾ ਘਰ ਨਹੀਂ ਸੀ ਕੋਈ ਹੋਰ ਉੱਥੇ ਮੇਲ ਮੂੰਹ ਜਿਹੜਾ ਮੇਲ ਹੈ ਜਿਹੜਾ ਕੱਪੜੇ ਬੁਣਦਾ ਰਹੇ ਪਹਿਲੇ ਖੜੀ ਨਹੀਂ ਹਾਂ ਮੇਰੇ ਜੀ ਜੀ ਮੇਰੇ ਦਾ ਇੱਕ ਘਰ ਹੈ ਤੇ ਮਿਲਾਈਏ ਬਾਕੀ ਉਹ ਉੱਥੇ ਇਹ ਕੋਈ ਨਹੀਂ ਸੀ ਠੀਕ ਹੈ ਤੋ ਕੀ ਨਾਮ ਸੀ ਉਹਨਾਂ ਮੇਗਾ ਦਾ ਕੀ ਨਾਮ ਸੀ ਇਹਨਾਂ ਦਾ ਮੇਗਾ ਜੀ ਜੀ ਮੇਰੇ ਨੂੰ ਕਿਰਪਾ ਦੇ ਆਖਦੇ ਨੇ ਇਹਨੂੰ ਕਿਰਪਾ ਇਹਨੂੰ ਮੈਨੂੰ ਪਤਾ ਵੀ ਗੋਪੀ ਆਖਦੇ ਨੇ ਉਹਨੂੰ ਕਿਰਪਾ ਮੈਂ ਆਖਦੇ ਨੇ ਠੀਕ ਹੈ ਅੱਛਾ ਉਸ ਕਿਰਪਾ ਮੇਗ ਦੇ ਜਿਹੜੇ ਬੱਚੇ ਸਨ ਉਹਨਾਂ ਦਾ ਕਿਸੇ ਦਾ ਨਾਮ ਲਵੋ ਉਹਨਾਂ ਦਾ ਨਹੀਂ ਪਤਾ ਪਿੰਡ 'ਚ ਕੋਈ ਮੇਲਾ ਹੁੰਦਾ ਸੀ ਪਿੰਡ 'ਚ ਨਹੀਂ ਕੋਈ ਮੇਲਾ ਨਹੀਂ ਹੁੰਦਾ ਮੇਰਾ ਨਹੀਂ ਹੁੰਦਾ ਵੀ ਪਿੰਡ ਦੇ ਵਿੱਚ ਆਪੇ ਮੇਰਾ ਜਿਹੜਾ ਪਰਦਾਦਾ ਸੀ ਨਾ
ਉਹਦੀ ਖਾਨਦਾਨ ਦੇ ਉੱਤੇ ਉਹਦੀ ਕਬਰ ਤੇ ਹਰ ਰੋਜ਼ ਸੀਗਾ ਵਾਲਾ ਹੈ। ਅੱਛਾ ਇਹ ਬਾਕੀ ਦਰਬਾਰਾਂ ਦੇ ਤੇ ਅੱਛੀ ਨਹੀਂ ਬਣਿਆ, ਉੱਥੇ ਹਰ ਰੋਜ਼ ਸੀਗਾ ਵਾਲਾ ਹੈ। ਅੱਛਾ ਮੇਰਾ ਦਾਦਾ ਪੜਦਾਦਾ ਹੀ ਹੈ। ਠੀਕ ਹੈ। ਨੂਰ ਮਾਈ ਦਾ ਨਾਮ। ਨੂਰ ਮਾਈ। ਤੇ ਕਿੰਨੀਆਂ ਕੁ ਮਸੀਤਾਂ ਹਨ ਪਿੰਡ 'ਚ? ਮਸੀਤ ਇੱਕੋ ਹੀ ਮਸੀਤ ਤੇ ਇੱਕੋ ਹੀ ਦਾਰਾ ਹੈ ਲੈਂਦੇ ਬਸ। ਲੈਂਦੇ ਵਾਲੇ ਪਾਸੇ ਛੱਪੜ ਗਿਆ ਸੀ ਕੋਈ? ਨਹੀਂ ਹਾਂ ਛੱਪੜਾ ਨਹੀਂ ਸੀ। ਇੱਕ ਚੋਈ ਜਿਹੀ ਸੀ ਪਿੰਡੋਂ ਚੜ੍ਹਦੇ ਪਾਸੇ, ਉਹਨੂੰ ਚੋਈ ਆਖਦੇ ਨੇ, ਛੱਪੜ ਨਹੀਂ ਸੀ ਅੱਛਾ ਚੋਈ ਸੀ। ਅੱਛਾ ਦੱਸੋ ਕਿ ਪਿੰਡ ਵਿੱਚ ਬਾਗ ਲਾ ਰਹੇ ਕਿਸੇ ਨੇ? ਨਹੀਂ ਬਾਗ ਵੀ ਹੈ ਨਹੀਂ। ਤੇ ਖੂਹ ਕਿੰਨੇ ਕੁ ਸਨ? ਕਿੰਨੇ ਖੂਹ ਸਨ ਪਿੰਡ 'ਚ? ਖੂਹ? ਹਾਂਜੀ ਖੂਹਾਂ ਦਾ ਨਹੀਂ ਯਾਦ ਰਿਹਾ, ਆਪਣਾ ਖੂਹ ਸੀ ਉਹਦਾ ਮੈਨੂੰ ਪਤਾ। ਹਾਂ ਨਹਿਰ ਵੀ ਲੱਗਦੀ ਸੀ। ਅੱਛਾ ਤੇ ਖੂਹ ਵੀ ਲਾਇਆ ਹੈ। ਠੀਕ ਹੈ। ਤੇ ਬਾਕੀ ਉਹ ਜਿਹੜਾ ਖੂਹ ਸੀ ਉਹ ਕਿਹਦੇ ਨਾਂ ਤੋਂ ਮਸ਼ਹੂਰ ਸੀ? ਉਹ ਖੂਹ ਮੈਂ ਕਿਹਦੇ ਨਾਂ ਤੋਂ ਮਸ਼ਹੂਰ ਸੀ? ਯਾਦ ਮੁਹੰਮਦ ਨਾਲ। ਯਾਦ ਮੁਹੰਮਦ ਨਾਲ। ਤੇ ਪਿੰਡ ਵਿੱਚ ਫਸਲ ਕਿਹੜੀ ਕਿਹੜੀ ਹੁੰਦੀ? ਫਸਲ ਹਰ ਫਸਲ ਹੁੰਦੀ ਹੈ। ਮੁੱਚੀ ਵੀ ਲਾਉਂਦੇ ਰਹੇ? ਹਰ ਚੀਜ਼ ਹੁੰਦੀ ਹੈ। ਮੂੰਗੀ ਬੜੀ ਆਮ ਹੁੰਦੀ ਹੈ। ਠੀਕ ਹੈ। ਅੱਛਾ ਤੇ ਦੱਸੋ ਮੈਨੂੰ ਕਿ ਪਿੰਡ 'ਚ ਪਹਿਲਵਾਨ ਆਇਆ ਸੀ ਕੋਈ? ਪਹਿਲਵਾਨ ਨੰਬਰਦਾਰ ਸੀ ਉੱਥੇ, ਉਹਦਾ ਨਾਮ ਸਰਾਜ ਸੀ। ਠੀਕ ਹੈ। ਤੇ ਕਿਹੜਾ ਕਿਹੜਾ ਸ਼ਹਿਰ ਦੇਖਿਆ ਜੀ? ਕਿਹੜਾ ਕਿਹੜਾ ਪਿੰਡ ਦੇਖਿਆ ਜੀ? ਕਿਹੜਾ ਕਿਹੜਾ ਪਿੰਡ ਦੇਖਿਆ? ਜੀ ਜੀ ਮੈਂ ਇਹੋ ਹੀ ਜਿਹੜੇ ਨਾਲ ਦੇ ਪਿੰਡ ਤੇ ਤਹਿਸੀਲ ਨਹੀਂ ਦੇਖੀ ਨਵਾਂ ਸ਼ਹਿਰ? ਤਹਿਸੀਲ ਦੇਖੀ ਹੈ। ਤੇ ਜ਼ਿਲ੍ਹਾ ਜੰਮੂ ਹਾਂ ਉਹ ਵੀ ਦੇਖਿਆ? ਉਹਦੇ ਵੱਡੇ ਦੱਸਦੇ ਰਹੇ ਨੇ ਪਰ ਇਹ ਸਾਡਾ ਪਿੰਡ ਹੈ, ਇਹ ਜੰਦਲਾੜ ਹੈ, ਇਹ ਅੱਗੇ ਚੁਹਾਲਾ ਹੈ, ਚੁਹਾਲੇ ਤੋਂ ਅੱਗੇ ਇਹ ਨਵਾਂ ਸ਼ਹਿਰ ਆ ਗਿਆ। ਠੀਕ ਹੈ। ਇਹ ਜੰਦਲਾੜ ਹੈ, ਇੱਥੇ ਨਹਿਰ ਹੈ। ਅੱਛਾ ਇਹ ਜੰਦਲਾੜ ਹੈ, ਇੱਥੇ ਨਹਿਰ ਹੈ। ਇਹ ਅੱਗੇ ਪਿੰਡ ਚੁਹਾਲਾ ਹੈ, ਇੱਥੇ ਫਿਰ ਨਹਿਰ ਹੈ। ਠੀਕ ਹੈ। ਤੇ ਅੱਗੇ ਇਹ ਨਵਾਂ ਸ਼ਹਿਰ ਆ ਗਿਆ। ਠੀਕ ਹੈ। ਤੇ ਤੁਹਾਡੇ ਪਿੰਡੋਂ ਜੰਮੂ ਜਾਓ ਤੇ ਰਸਤੇ 'ਚ ਕਿਹੜੇ ਕਿਹੜੇ ਪਿੰਡ ਆਉਂਦੇ ਨੇ? ਉਧਰ ਪਰਾਂ ਦਾ ਨਹੀਂ ਪਤਾ ਵੀ ਕਿਹੜਾ ਕਿਹੜਾ ਪਿੰਡ ਹੈ। ਹਾਂਜੀ ਕਿਉਂਕਿ ਜੰਮੂ ਨੂੰ ਸਾਡੇ ਪਿਓਾਂ ਨੇ ਕੰਮ ਜੰਮੂ ਕੀਤਾ, ਅਸਾਂ ਜੰਮੂ ਨਹੀਂ ਜਾ ਕੇ ਦੇਖਿਆ। ਠੀਕ ਹੈ। ਸੁਣਿਆ। ਠੀਕ ਹੈ। ਠੀਕ ਹੈ। ਸੁਣਿਆ ਇਹੋ ਜਿਹਾ ਵੀ ਆਹ ਸੜਕ ਜਿਹੜੀ ਆਈ ਹੈ ਨਾ, ਇਹ ਜੰਮੂ ਹੈ, ਇਹ ਨਵੇਂ ਸ਼ਹਿਰ ਆਉਣ ਵਾਲੀ ਹੈ, ਨਵੇਂ ਸ਼ਹਿਰ ਹੋ ਕੇ ਫਲੋਰੇ ਆ ਗਈ ਜਾਂ ਫਲੋਰੇ ਹੋ ਕੇ ਲੀਡਿਆ ਡਾਲੀ ਆ ਗਈ। ਅੱਛਾ ਸਿਆਲਕੋਟ ਨਹੀਂ ਦੇ ਟਾਲੀ। ਠੀਕ ਹੋ ਗਿਆ। ਅੱਛਾ ਤੁਹਾਨੂੰ ਕਿੱਸਾ ਪਤਾ ਚੱਲਾ ਸੀ ਕਿ ਦੋ ਮੁਲਕ ਬਣ ਗਏ ਨੇ, ਇੱਥੇ ਹੀ ਨਹੀਂ ਰਹਿਣਾ? ਇਹ ਤੁਹਾਨੂੰ ਕਿਹਨੇ ਦੱਸਿਆ ਸੀ? ਮਤਲਬ ਉਹ ਜੋ ਪਤਾ ਮਗਰ ਜੈਸੇ ਤੇ ਚੜਦੇ ਰਹੇ ਨੇ। ਅੱਛਾ ਅੱਜ ਜਿਹੜਾ ਸਿਖਾਣਾ ਪਿੰਡ ਸੀ ਥੋੜੀ ਜੱਥਾ ਚੜ ਕੇ ਆਇਆ ਸੀ। ਅੱਛਾ ਜੱਥਾ ਚੜ ਕੇ ਆਇਆ ਸੀ 9-10 ਵਜੇ ਨਾਲ, ਅੱਛਾ ਜਿਹਦੇ ਵਿੱਚ ਸਾਡਾ ਪਿੰਡ ਬੜਾ ਸ਼ਹਿਰ ਵਿੱਚ ਜੀ ਹਨ ਉਹ। ਅੱਛਾ ਤੇ ਸਾਡਾ ਦਾਦਾ ਸੀ ਜਿਹੜਾ ਉਹ ਸਾਰਿਆਂ ਜੋ ਅੱਗੇ ਪਹਿਲਵਾਨ ਨੰਬਰਦਾਰ ਉਹਦੀ ਗੱਲ ਆਉਂਦੇ ਰਹੇ। ਆਗੂ ਸੀ ਅੱਗੇ। ਉਹਨਾਂ ਆਖਿਆ ਸਾਰਾ ਪਿੰਡ ਇਕੱਠਾ ਹੋ ਤੇ ਲੰਮੀ ਦੀ ਲੰਮੀ ਇੱਕ ਲਾਈਨ ਬਣਾ ਲਓ ਤੇ ਚੋਰੀ ਤੇ ਜਾ ਮਿਲੋ। ਉਹਨਾਂ ਨੂੰ ਚੋਰੀਆਂ ਵਾਪਸ ਕਰੋ। ਉਹਨਾਂ ਨੂੰ ਜੇ ਲੜਨੇ ਤੋਂ ਲੜਾਂਗੇ ਤੇ ਉਹ ਚੋਰੀ ਜਿਹੜੀ ਜਲਦੀ ਸੀ ਨਾ ਨਾਲੀ, ਉਹਦੇ ਚੜ੍ਹਦੇ ਪਾਸੇ ਦੇ ਸ਼ੇਖਾ ਦੇ ਨਾਲ ਜਖਾ ਲੈ ਕੇ ਇਧਰੋਂ ਇਹ ਚਲੇ ਗਏ। ਇਹਨਾਂ ਉੱਥੇ ਉਹ ਰੋਕਿਆ। ਅੱਛਾ ਉਹਦੇ ਬਾਅਦ ਪਿਛਲੇ ਟਾਈਮ ਕੋਈ ਪੇਸ਼ਕ ਦਾ ਟਾਈਮ ਸੀ ਤੇ ਫਿਰ ਮਿਲਟਰੀ ਲੈ ਕੇ ਆਏ। ਅੱਛਾ ਫਿਰ ਆਰਮੀ ਲੈ ਕੇ ਆਏ। ਫਿਰ ਸਿੱਖ ਮਿਲਟਰੀ ਲੈ ਕੇ ਆਇਆ ਨਾ ਘੋੜਿਆਂ ਦੇ ਤੇ ਮਿਲਟਰੀ ਆਈ ਆ ਉਹਨਾਂ ਕੋਲ ਫਿਰ ਪਿੰਡ ਅੱਛਾ ਉਹਨਾਂ ਪਿੰਡੂ ਕਾਸ਼ਿਆ ਤੁਹਾਨੂੰ ਹੈ? ਫਿਰ ਪਿੰਡ ਨਸ਼ਾ ਫਿਰ ਇੱਕ ਦੋ ਬੰਦਾ ਮੋਇਆ ਪਿੰਡ ਚ। ਅੱਛਾ ਜਿਹੜਾ ਬੰਦਾ ਮਰਿਆ ਸੀ ਉਹਦਾ ਕੀ ਨਾਮ ਸੀ? ਉਹਦਾ ਨਾਂ ਗੁੱਜਰ ਸੀ ਤੇ ਸ਼ਾਹਬਦੀਨ ਉਹਦਾ ਨਾਂ ਸੀ। ਸ਼ਾਹਬੂ ਆਖਦੇ ਮਾਜੇ ਨੇ ਤੈਨੂੰ ਫੜ ਕੇ ਆਪੇ ਲਾ ਦਿੰਦੇ ਗੋਲੀ ਨਾਲ ਮੋਇਆ।
ਗੋਲੀਆਂ ਮਾਰ ਤੇ ਕਿੰਨਾ ਕੁ ਸਮਾਨ ਲੈ ਕੇ ਆਏ ਹੋ ਨਾਲ ਸਮਾਨ ਕਿੰਨਾ ਕੁ ਲੈ ਕੇ ਆਏ ਹੋ ਭਰਾਵਾ ਕੁਛ ਨੂੰ ਪਤਾ ਲੈ ਕੇ ਆ ਕੋਈ ਚੀਜ਼ ਹਮਨੇ ਵੀ ਉਹ ਰੋਟਾ ਬੁਰਟ ਬਣਾ ਨਹੀਂ ਤਾਂ ਕੁਝ ਨਹੀਂ ਰੱਖਦਾ ਸੱਤ ਮੱਝਾਂ ਹਨ ਉਸ ਵੇਲੇ ਅੱਛਾ ਤੇ ਉਹ ਜਿਹੜਾ ਸਿੱਖ ਸੀ ਨਾ ਉਹ ਸਾਡੇ ਦਾਦੇ ਦਾ ਭਰਾ ਬਣਿਆ ਦਾ ਸੀ ਕਦੇ ਦਾ ਹਾਂ ਤੇ ਜਿਸ ਵੇਲੇ ਉਹ ਜੈਸੇ ਵੀ ਅੱਗੇ ਸੀ ਹੋਇਆ ਸਾਹਮਣੇ ਤੇ ਦਾਦਾ ਗੱਲ ਕਰਦਾ ਸੀ ਵੀ ਜਿਸ ਵੇਲੇ ਉਹ ਆਇਆ ਨਾ ਮੁੜ ਕੇ ਦੁਬਾਰਾ ਤੇ ਲਗਾ ਕਹਿਣਾ ਵੀ ਇਸਤਰੀ ਨੂੰ ਜਾਣ ਦਿੱਤਾ ਆ ਰਸੇ ਮੈਨੂੰ ਦੇ ਦੇ ਰਸੇ ਮਈਆਂ ਦੇ ਮੋਢੇ ਦੇ ਪਾਏ ਜਾਂਦੇ ਮਈਆਂ ਚੌਵੇਂ ਹਾਂ ਲਾਈ ਦੀਆਂ ਤੇ ਉਹਨਾਂ ਨੂੰ ਬੰਨ੍ਹਣ ਚੱਲਿਆ ਇਹਦੇ ਵੀ ਲਗਾ ਖਣ ਰਸੇ ਮੈਨੂੰ ਦੇ ਜਾ ਤੇ ਜਾਣ ਵਿਚਾਰਾ ਆਪਣੀ ਨੇ ਅੱਛਾ ਉਹਨਾਂ ਉਹ ਜੈਸੇ ਜੋ ਉਹਨੂੰ ਬਚਾ ਕੇ ਕਰਿਆ ਸੀ ਤੇ ਇੱਕ ਮੇਰਾ ਤਾਇਆ ਸੀ ਦੂਸਰੇ ਖਾਨਦਾਨ ਤੋਂ ਅੱਛਾ ਤਾਇਆ ਲੱਗਦਾ ਸੀ ਉਹਦੀ ਹੱਥ ਬਾਂਹ ਵੜੀ ਗਈ ਸੀ ਤਲਵਾਰ ਮਾਰ ਕੇ ਸਿਕਾਈ ਜੈਸੇ ਨੂੰ ਵੜੀ ਠੀਕ ਹੈ ਉਹ ਆਖਦੇ ਉਹ ਖਾਨਦਾਨ ਬਾਰੇ ਵੈਸਾ ਦਾ ਬਾਰੇ ਰੁਕਾਂ ਅੱਛਾ ਤੇ ਬਾਪੂ ਕੋਲ ਜ਼ਮੀਨ ਕਿੰਨੀ ਕੁ ਸੀ ਉੱਥੇ ਜ਼ਮੀਨ ਜੀ ਜੀ ਉੱਥੇ ਹਾਂਜੀ ਹਾਂਜੀ ਉੱਥੇ 16 ਕਿੱਲੇ ਜ਼ਮੀਨ 16 ਕਿੱਲੇ ਜ਼ਮੀਨ ਤੇ ਕਿੰਨੀਆਂ ਚੋਕਾਂ ਦੀ ਪਾਈ ਸੀ ਜੋ ਮੇਰਾ ਖਿਆਲ ਕੋਈ ਵੇਖ ਨਹੀਂ ਸੀ ਇੱਕ ਹੀ ਚਲਾਦਾ ਹਾਂ ਸਾਡੇ ਪਿਓ ਨੇ ਉਹ ਮੈਨੂੰ ਕਿਤੇ ਵੱਡਾ ਦਾ ਭਾਈ ਕਰਦਾ ਸੀ ਨਿੱਕੇ ਜਿਹੇ ਹਨ ਉਹ ਕੰਮ ਕਰਦੇ ਨੇ ਠੀਕ ਹੈ ਹੈਲੋ ਤੇ ਮੌਕਾ ਨਹੀਂ ਮਿਲਿਆ ਉੱਥੇ ਹਾਂ ਬਾਬਾ ਚਾਵਲਾ ਦਾ ਮੇਲਾ ਨਹੀਂ ਕਦੇ ਦੇਖਿਆ 47 ਤੋਂ ਪਹਿਲੇ ਬਾਬੇ ਸ਼ਹੀਦ ਦਾ ਮੇਲਾ ਬਾਬੇ ਜੀ ਦਾ ਮੇਰਾ 47 ਤੋਂ ਪਹਿਲੇ ਨਹੀਂ ਦੇਖਿਆ ਨਹੀਂ ਦੇਖਿਆ ਨਾ। ਠੀਕ ਹੈ ਇਹ ਜੇ ਅੱਜ ਆਂ ਕੇ ਦੇਖਿਆ ਹੁਣ ਇਹ ਦੇ ਠੀਕ ਹੈ ਮੈਂ ਤਾਂ ਬਾਬਾ ਹਾਂ ਕੁਝ 15 16 ਸਾਲਾਂ ਦਾ ਹਾਂ ਨਾ ਠੀਕ ਹੈ ਦੱਸੋ ਕਿ ਉਹ ਵਕਤ ਚੰਗਾ ਸੀ ਜਾਂ ਇਹ ਚੰਗਾ ਹੈ ਉਹ ਵਕਤ ਚੰਗਾ ਸੀ ਅੱਛਾ ਇਹ ਹੁਣਾ ਵਕਤ ਆ ਜਿਹੜਾ ਐਸ ਵੇਲੇ ਜਾ ਸਕਦਾ ਇਹ ਕੋਈ ਵਕਤ ਨਹੀਂ ਇਹ ਕੋਈ ਵਕਤ ਨਹੀਂ ਜਿਹੜਾ ਭੁੱਖਾ ਉਹ ਭੁੱਖਾ ਰਿਹਾ ਜਿਹੜਾ ਲੱਗਿਆ ਉਹ ਲੱਗਿਆ ਰਿਹਾ ਉਹ ਹੁਣ ਤੇ ਮਤਲਬ ਬਾਹਰ ਹੀ ਵੇੜ ਗਈ ਹੈ ਸਾਰੀ ਤੇ ਹੁਣ ਕੀ ਅਦੋਂ ਕੱਲਾ ਬੰਦਾ ਕਮਾਉਣ ਵਾਲਾ ਹੁੰਦਾ ਸੀ ਤਾਂ ਆਜੀ ਬਾਹਰ ਖਾਣ ਵਾਲੇ ਮਿਲਦੇ ਫਿਰ ਪਲਦੇ ਹਨ ਅੱਛਾ ਮਾਸ਼ਾਅੱਲਾ ਹੁਣ ਤੇ ਪਾਲਦਾ ਕੋਈ ਹੁਣ ਤੇ ਦੋ ਜੀ ਖਾਣ ਵਾਲੇ ਹੁੰਦੇ ਤਰੇ ਕਮਾਉਣ ਵਾਲੇ ਹੁੰਦੇ ਫਿਰ ਵਕਤ ਲੰਘ ਗਿਆ ਹੁਣ ਠੀਕ ਹੈ ਅੱਛਾ ਉਦੋਂ ਪੈਸੇ ਕਿਹੜੇ ਚੱਲਦੇ ਹਨ ਪੈਸੇ ਪੈਸੇ ਚੱਲਦੇ ਹਨ ਪਾਕਿਸਤਾਨੀ ਇੱਧਰ ਤੇ ਪਾਕਿਸਤਾਨੀ ਵੀ ਚੱਲਦੇ ਹਨ ਤੇ ਉੱਧਰ ਤੇ ਉਹ ਦੂਸਰੇ ਵੀ ਚੱਲਦੇ ਹਨ ਹਿੰਦੁਸਤਾਨੀ ਪੈਸੇ ਵੀ ਉਹਨਾਂ ਦਾ ਕੀ ਨਾਮ ਸੀ ਪੈਸਿਆਂ ਦਾ ਦਮੜੀ ਆਖਦੇ ਹਨ ਦਮੜੀ ਵੀ ਆਖਦੇ ਨੇ ਆਨਾ ਵੀ ਆਖਦੇ ਨੇ ਦਿਹਾੜੀ ਵੀ ਆਖਦੇ ਨੇ ਤਵਾ ਵੀ ਆਖਦੇ ਨੇ ਅੱਛਾ ਤੇ ਇੱਕ ਜਿਹੜੀ ਮੱਝ ਹੈ ਉਹ ਕਿੰਨੇ ਦੀ ਆਈ ਸੀ ਉਸ ਟਾਈਮ 47 ਤੋਂ ਪਹਿਲੇ 47 ਤੋਂ ਪਹਿਲੇ ਮੱਝ ਜਿਹੜੀ ਹੈ ਇਹ ਮੇਰਾ ਖਿਆਲ ਕਿ ਦੋ ਤਿੰਨ ਸਾਲ ਦੀ ਵੀ ਆਉਂਦੀ ਰਹੀ ਹੈ ਦੂਸਰਾ ਸੌ ਦੀ ਆਈ ਸੀ ਹਾਂ ਠੀਕ ਹੈ ਅੱਛਾ ਕਿੰਨਾ ਕੁ ਫਿਰ ਟਾਈਮ ਲੱਗਾ ਸੀ ਉੱਥੋਂ ਪਿੰਡ ਛੱਡ ਕੇ ਇੱਥੇ ਆਉਣ ਤੱਕ ਦਾ ਕਿੰਨਾ ਟਾਈਮ ਲੱਗਾ ਸੀ ਤਕਰੀਬਨ ਇਹਦਾ ਸਾਰਾ ਮੈਂ ਪੇਸ਼ੀ ਤੋਂ ਰੱਖੇ ਹਾਂ ਦੇਖੋ ਜਦੋਂ ਜਥਾ ਮਾਰ ਜਿਹੜੀ ਗਈ ਹੈ ਤੇ ਠੀਕ ਹੈ ਉਦੋਂ ਰੱਖੇ ਹਾਂ ਤੇ ਫਿਰ ਸ਼ਾਮੀ ਦਿਨ ਡੁੱਬਦੇ ਨਾਲ ਲਿਆ ਗਾੜੀ ਡੁੱਬਿਆ ਠੀਕ ਹੈ ਤੇ ਉੱਥੇ ਆਣ ਕੇ ਫਿਰ ਸਾਹ ਲੈਣ ਦਿੱਤਾ ਸੀ ਹੁਣ ਪਾਕਿਸਤਾਨ ਆ ਗਿਆ ਇੱਥੇ ਰਾਤ ਉੱਥੇ ਰਾਤ ਤੇ ਕੋਈ ਖਾਣ ਵਾਸਤੇ ਵੀ ਮਿਲਿਆ ਸੀ ਖਾਣ ਵਾਸਤੇ ਕੁਝ ਮਿਲਿਆ ਸੀ ਖਾਣੇ ਦਾ ਕੋਈ ਇੰਤਜ਼ਾਮ ਨਹੀਂ ਅੱਛਾ 15-16 ਸਾਲ ਦਾ ਸੀ ਮੈਂ ਉਸ ਵਕਤ ਨਹੀਂ ਜੇ ਤੁਹਾਡੀ ਸ਼ਾਦੀ ਹੋਈ ਹੈ ਸ਼ਾਦੀ ਤੁਹਾਡੀ ਹੋਈ ਹੈ ਉਦੋਂ ਕਿੰਨੀ ਉਮਰ ਸੀ ਪੈਣ ਜਾਣ ਗਿਆ ਜਦੋਂ ਪਿੰਡ ਚੱਲਿਆ ਕਿਹੜੇ ਪਿੰਡ ਸ਼ਾਦੀ ਹੋਈ ਕਿਹੜੇ ਪਿੰਡ ਸ਼ਾਦੀ ਹੋਈ ਸੀ ਉਹ ਮਰਕਾਲ ਦੇ ਨਾਮ ਤੇ ਮਲਕਾਰ ਅੱਛਾ ਤੇ ਤੁਹਾਡੀ ਜਿਹੜੀ ਬਰਾਤ ਆ ਉਹ ਕਾਹਤੇ ਗਈ ਸੀ ਉਸ ਟਾਈਮ ਉਹ ਪਹਿਲਾਂ ਨਹੀਂ ਜਾਂਦੀ ਸੀ ਤੇ ਪਹਿਲੇ ਜਿਹੜੀ ਉਹ ਬਰਾਤ ਰਾਤ ਰਹਿੰਦੀ ਰਹੀ ਹੈ ਨਾ ਉਦੋਂ ਰਾਤ ਦੇ ਜੰਗਾਂ ਜਾਣੀਆਂ ਉਹ ਪੈਦਲ ਜਾਣੀਆਂ ਹਾਂ ਅੱਛਾ ਤੇ ਕਿੰਨੇ ਕੁ ਬੰਦੇ ਗਏ ਸਨ ਬੰਦੇ 50-60 ਗਏ ਹਨ 50-60 ਤੇ ਜਿਹੜਾ ਲਾੜਾ ਸੀ ਲਾੜਾ ਉਹ ਵੀ ਪੈਦਲ ਸੀ ਜਾਂ ਘੋੜੀ ਤੇ ਦੂਲਾ ਕੋੜੀ ਗਏ ਹਾਂ ਘੋੜੀ ਤੇ ਮੈਂ ਕੋੜੀ ਗਿਆ ਠੀਕ ਹੈ
ਐਸੇ ਕੋਲ ਹੀ ਮਾਜਰੀਆਂ ਕੋਲ ਸੀ ਉਹ ਮਾਰ ਕੇ ਫਾਈ ਠੀਕ ਹੈ ਰੰਗ ਪਹਿਲਾਂ ਰੰਗ ਕੀ ਸੀ ਘੋੜੀ ਦਾ ਹੈ ਘੋੜੀ ਦਾ ਰੰਗ ਕੀ ਸੀ ਚੱਲ ਪਾਈ ਰੰਗ ਮੇਰਾ ਖਿਆਲ ਆ ਗਏ ਲਾਲ ਤੇ ਉਧਰੋਂ ਦੱਸੋ ਮੈਨੂੰ ਕਿ ਸੋਹਰਾ ਨੇ ਫਿਰ ਕੀ ਖਿਲਾਇਆ ਤੁਹਾਡੀ ਬਰਾਤ ਨੂੰ ਅਦੋਂ ਆਮ ਸ਼ੱਕਰ ਤੇ ਕਿਉਂ ਚੱਲਦਾ ਰਿਹਾ ਪ੍ਰਿਆ ਬਣਾਉਂਦੇ ਰਹੇ ਨੇ ਹਾਂ ਪ੍ਰਿਆ ਹਾਂ ਹਾਂ ਅੱਛਾ ਅੱਛਾ ਠੀਕ ਹੈ ਉਧਰੋਂ ਫਿਰ ਤੁਹਾਡੀ ਜਿਹੜੀ ਬੋਡੀ ਸੀ ਉਹ ਕਾਹਤੇ ਆਈ ਉਧਰੋਂ ਪਹਿਲੇ ਉਹ ਟੋਲੀ ਹੁੰਦੀ ਹੈ ਸੀ ਡੋਲੀ ਚ ਡੋਲੀ। ਹਾਂ, ਡੋਲੀ ਆਈ ਸੀ ਅੱਛਾ ਅੱਛਾ ਬਾਅਦ ਚ ਮਕਾਵਾ ਘੋੜੇ ਜਾਇਆ ਠੀਕ ਹੈ ਠੀਕ ਅੱਛਾ ਬਹੁਤ ਸ਼ੁਕਰੀਆ ਮਿਹਰਬਾਨੀ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਅਸੀਂ ਅੱਲਾਹ ਪਾਕ ਅੱਗੇ ਦੁਆ ਕਰਾਂਗੇ ਕਿ ਅੱਲਾਹ ਪਾਕ ਹਮੇਸ਼ਾ ਤੁਹਾਨੂੰ ਸਿਹਤਮੰਦ ਰੱਖੇ ਔਰ ਉਹਦਾ ਸ਼ੁਕਰ ਅਦਾ ਕਰਦੇ ਹਾਂ ਕਿ ਤੁਹਾਨੂੰ ਇਸ ਉਮਰ ਵਿੱਚ ਉਹਨਾਂ ਨੇ ਸਿਹਤਮੰਦ ਰੱਖਿਆ ਤਾਂ ਬਹੁਤ ਸ਼ੁਕਰੀਆ ਮਿਹਰਬਾਨੀ ਅੱਲਾਹ ਹਾਫਿਜ਼ ਚੰਗਾ ਵਾਲੇ ਪੁਰਾਣੇ ਪਿੰਡ ਵਾਲਿਓ ਸਜਣੋ ਸਲਾਮ ਅਲੈਕੁਮ ਬਹੁਤ ਸ਼ੁਕਰੀਆ ਮਿਹਰਬਾਨੀ ਅੱਲਾਹ ਹਾਫਿਜ਼